ਪਹਿਲਾਂ ਹਰੀਕੇਨ ਵਾਲੀ ਖਬਰ ਕਰ ਲੈਂਦੇ ਹਾਂ। ਹਰੀਕੇਨ ਨੂੰ ਲੈ ਕੇ ਜਿਸ ਹਿਸਾਬ ਨਾਲ ਤਬਾਹੀ ਮਚੀ ਆ ਪੋਰਟੋ ਰੀਕੋ ਦੇ ਵਿੱਚ, ਤੇ ਹੁਣ ਇਹ ਹਰੀਕੇਨ ਕੈਨੇਡਾ ਵੱਲ ਨੂੰ ਜਿਹੜਾ ਇਸ ਨੇ ਆਪਣਾ ਰੁੱਖ ਬਦਲ ਲਿਆ ਹੈਗਾ ਆ। ਬਰਮੁਦਾ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ ਹੈਗਾ, ਉੱਥੇ ਵੀ ਕਾਫੀ ਨੁਕਸਾਨ ਹੋਇਆ। ਤੇ ਹੁਣ ਕਿਊਬਕ ਕਹਿੰਦੇ ਅਟਲਾਂਟਿਕ ਕੈਨੇਡਾ ਤੇ ਈਸਟਰਨ ਕਿਊਬਕ ਦੇ ਵਿੱਚ ਸ਼ਨੀਚਰਵਾਰ ਸਵੇਰ ਤੋਂ ਇਹ ਹਰੀਕੇਨ ਜੋ ਤੂਫਾਨ ਹੈਗਾ ਆਪਣਾ ਅਸਰ ਕਰਨਾ ਸ਼ੁਰੂ ਕਰ ਦਊਗਾ। ਇਸ ਨੂੰ ਕੈਟਾਗਰੀ 3 ਹਜੇ ਤੱਕ ਦੱਸਿਆ ਗਿਆ ਆ। ਨਾਰਥ ਈਸਟਰਨ ਕੈਨੇਡਾ ਵੱਲ ਨੂੰ ਇਹ ਜਾ ਰਿਹਾ ਹੈਗਾ। ਯੂਐਸ ਨੈਸ਼ਨਲ ਹਰੀਕੇਨ ਸੈਂਟਰ ਦੇ ਮੁਤਾਬਕ ਪਹਿਲਾਂ ਕੈਟਾਗਰੀ 4 ਸੀ ਜਦੋਂ ਬਰਮੁਦਾ ਦੇ ਵਿੱਚ ਸੀ, ਤੇ ਹੁਣ ਇਹ ਘਟਾ ਕੇ ਕੈਟਾਗਰੀ 3 ਕਰ ਦਿੱਤਾ ਗਿਆ ਹੈ। ਪਰ 125 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਤੇਜ਼ ਆ ਇੰਨੀਆਂ ਜੋ ਉੱਥੇ ਚੱਲ ਰਹੀਆਂ। ਸੋ ਇਹਦੇ ਨਾਲ ਤੁਸੀਂ ਦੇਖੋ ਵੀ ਕਿੰਨਾ ਕੁ ਨੁਕਸਾਨ ਹੋ ਸਕਦਾ ਜਦੋਂ 125 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾ ਤੇਜ਼ ਚੱਲਦੀ ਹੋਵੇ। ਕੈਨੇਡਾ ਦਾ ਜੀ ਈਸਟਰਨ ਕੋਸਟ ਦੇ ਵਿੱਚ ਸਟਾਰਮ ਪਹਿਲਾਂ ਵੀ ਆਉਂਦੇ ਰਹੇ ਆ। ਇੱਕ ਹਰੀਕੇਨ ਓਆਨ 2003 ਦੇ ਵਿੱਚ ਆਇਆ ਸੀ, ਜਿਸ ਨੇ ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ ਉਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀ, ਤੇ ਮਲਟੀਪਲ ਡੈਥਸ, ਮੌਤਾਂ ਵੀ ਕਾਫੀ ਉਸ ਟਾਈਮ ਦੇ ਉੱਤੇ ਹੋਈਆਂ ਸੀਗੀਆਂ। ਨਾਰਥ ਅਟਲਾਂਟਿਕ ਜਿੱਥੇ ਫਿਓਨਾ ਹਰੀਕੇਨ ਜਾ ਰਿਹਾ ਆ, ਉੱਥੇ ਕੁਛ ਕਹਿੰਦੇ ਵੀ ਜੋ ਵਾਟਰ ਆ ਉਹ ਵੀ ਥੋੜਾ ਤੱਤਾ ਹੈਗਾ, ਵਾਰਮਿੰਗ ਵਾਟਰਸ ਹੈਗੇ ਆ ਬੜੀ ਤੇਜ਼ੀ ਦੇ ਨਾਲ, ਇਸ ਕਰਕੇ ਇਹਦੇ ਉੱਤੇ ਜਿਹੜਾ ਅਸਰ ਆ ਬਹੁਤ ਜ਼ਿਆਦਾ ਪੈ ਰਿਹਾ ਹੈਗਾ। ਸੋ ਉੱਧਰ ਵੀ ਐਡਵਾਈਜ਼ਰੀ ਆ ਕੈਨੇਡਾ ਦੇ ਵਿੱਚ ਇਸ਼ੂ ਕੀਤੀ ਗਈ ਆ ਹਰੀਕੇਨ ਫਿਓਨਾ ਦੇ ਸੰਬੰਧ ਦੇ ਵਿੱਚ। ਮੇਜਰ ਇੰਪੈਕਟ ਜੋ ਪਊਗਾ ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ ਤੇ ਵੈਸਟਰਨ ਨਿਊਫਾਊਂਡਲੈਂਡ ਤੇ ਈਸਟਰਨ ਕਿਊਬਕ ਤੇ ਸਾਊਥ ਈਸਟਰਨ ਲੈਬਰਾਡੋਰ ਏਰੀਆ ਦੇ ਵਿੱਚ ਇਸ ਦਾ ਅਸਰ ਪਊਗਾ। ਜੀ ਬਿਲਕੁਲ। ਸੋ ਜਿਹੜੇ ਵੀ ਉਹਨਾਂ ਇਲਾਕਿਆਂ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਇhtiyਾਤ ਰੱਖਣ ਦੇ ਲਈ, ਘਰ ਦੇ ਅੰਦਰ ਰਹਿਣ ਦੇ ਲਈ ਜਿਹੜਾ ਉਹ ਕਿਹਾ ਆ, ਤੇ ਕਹਿੰਦੇ ਵੀ ਜੇ ਉੱਥੋਂ ਉਹਨਾਂ ਨੂੰ ਕੱਢਣ ਦੇ ਲਈ, ਨਿਕਲਣ ਦੇ ਲਈ ਆਖਿਆ ਜਾਵੇ ਤਾਂ ਤੁਰੰਤ ਜਿਹੜਾ ਉਹ ਹੋਵੇ। ਸੋ ਅਟਲਾਂਟਿਕ ਦੇ ਜਿਹੜੇ ਕੁਝ ਪਾਰਟ ਆ ਕੈਨੇਡਾ ਵਾਲੇ, ਉੱਥੇ ਜਿਹੜੇ ਲਾਈਫ ਥ੍ਰੈਟਨਿੰਗ, ਜੀਵਨ ਨੂੰ ਜਿਹੜਾ ਖਤਰਾ ਪਹੁੰਚਾਉਣ ਵਾਲੇ ਹੜ੍ਹਾਂ ਦੀ ਜਿਹੜੀ ਕਿਆਸ ਰਹੀਆਂ ਜਿਹੜੀਆਂ ਉਹਨਾਂ ਨੇ ਰੱਖੀਆਂ ਹੈਗੀਆਂ ਆ। ਸੋ ਜੇ ਆਪਾਂ ਉਰੇ ਦੀ ਵੀ ਗੱਲ ਕਰ ਲਈਏ, ਹਰਜੋਤ ਸਿੰਘ, ਨੇ ਜ਼ਿਕਰ ਕੀਤਾ ਆ, ਪੋਰਟੋ ਰੀਕੋ ਨੂੰ ਇਹਨੇ ਬੁਰੀ ਤਰ੍ਹਾਂ ਜਿਹੜਾ ਆ ਉਹ ਡਿਸਟਰੋਏ ਕੀਤਾ ਹੈਗਾ ਆ। ਪੋਰਟੋ ਰੀਕੋ ਦੇ ਵਿੱਚ ਪਿਛਲੇ ਕੁਛ ਹੀ ਸਾਲਾਂ ਦੇ ਵਿੱਚ ਦੂਜਾ ਵੱਡਾ ਹਰੀਕੇਨ ਉੱਥੇ ਆਇਆ ਹੈਗਾ ਆ। ਸੋ ਅਜੇ ਵੀ ਉੱਥੇ ਬਿਜਲੀ ਤੋਂ ਬਗੈਰ ਨੇ, ਪਾਣੀ ਤੋਂ ਬਗੈਰ ਨੇ, ਮੈਡੀਕਲ ਸੇਵਾਵਾਂ, ਸਪਲਾਈਜ਼ ਵੀ ਜਿਹੜੀਆਂ ਆ ਉਹ ਅਜੇ ਬਹੁਤੀਆਂ ਜਿਹੜੀਆਂ ਨਹੀਂ ਪਹੁੰਚ ਸਕੀਆਂ ਹਰੀਕੇਨ ਫਿਓਨਾ ਤੋਂ ਬਾਅਦ ਦੇ ਵਿੱਚ ਵੀ। ਸੋ ਤਸਵੀਰਾਂ ਬੜੀਆਂ ਦਿਲ ਦਹਿਲਾਉਣ ਵਾਲੀਆਂ ਉੱਥੋਂ ਆ ਰਹੀਆਂ ਨੇ। ਬਰਮੂਡਾ ਦਾ ਜਿਹੜਾ ਇਲਾਕਾ ਆ ਉੱਥੇ ਵੀ ਇਸ ਹਰੀਕੇਨ ਨੇ ਜਿਹੜੀ ਤਬਾਹੀ ਆ ਉਹ ਮਚਾਈ ਹੈਗੀ ਆ। ਸੋ ਹਰੀਕੇਨ ਫਿਓਨਾ ਦਾ ਜਿਹੜਾ ਪਾਥ ਆ ਕਾਫੀ ਲੰਬਾ ਜਿਹੜਾ ਹਰਜੋਤ ਸਿੰਘ ਜੀ ਲੰਘ ਗਿਆ। ਕਿੱਥੋਂ ਦੇਖੋ ਪੋਰਟੋ ਰੀਕੋ ਤੋਂ ਤੁਰਦਾ ਹੋਇਆ ਹੁਣ ਕਿੱਧਰ ਕੈਨੇਡਾ ਵਾਲੇ ਪਾਸੇ ਨੂੰ ਅਟਲਾਂਟਿਕ ਓਸ਼ਨ ਚੋਂ ਹੁੰਦਾ ਹੋਇਆ ਲੰਘ ਗਿਆ। ਇੰਨਾ ਸੁੱਖ ਦਾ ਸਾਹ ਅਮਰੀਕੀ ਜਿਹੜੇ ਉਹ ਲੈ ਸਕਦੇ ਆ ਵੀ ਜਿਹੜਾ ਈਸਟ ਵਾਲੇ ਕੋਸਟ ਦੇ ਉੱਤੇ ਆ ਉੱਧਰ ਇਸ ਨੇ ਜ਼ਿਆਦਾ ਹੜਕੰਪ ਨਹੀਂ ਮਚਾਇਆ ਹੈਗਾ। ਸੋ ਡੋਮਿਨਿਕਨ ਰਿਪਬਲਿਕ, ਪੋਰਟੋ ਰੀਕੋ, ਕੈਰੇਬੀਅਨ, ਬਰਮੂਡਾ, ਇਹ ਸਾਰੇ ਜਿਹੜੇ ਇਲਾਕੇ ਆ, ਆਈਲੈਂਡਸ ਆ, ਇਹਨਾਂ ਦੇ ਉੱਤੇ ਹਰੀਕੇਨ ਫਿਓਨਾ ਨੇ ਤਬਾਹੀ ਮਚਾਉਂਦੇ ਹੋਏ ਹੁਣ ਕੈਨੇਡਾ ਦੇ ਅਟਲਾਂਟਿਕ ਵਾਲੇ ਇਲਾਕੇ ਦੇ ਵਿੱਚ ਉਧਰਲੇ ਪਾਸੇ, ਈਸਟ ਵਾਲੇ ਪਾਸੇ ਨੂੰ ਜਿਹੜਾ ਆ ਉਹ ਦਸਤਕ ਦੇ ਰਿਹਾ ਹੈਗਾ ਆ। ਤੇ ਪੋਰਟੋ ਰੀਕੋ ਦੀ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ, 8 ਜਣਿਆਂ ਦੀਆਂ ਮੌਤਾਂ ਹੋ ਚੁੱਕੀਆਂ ਆ ਹਰੀਕੇਨ ਫਿਓਨਾ ਦੇ ਨਾਲ, ਤੇ 1 ਜਣੇ ਦੀ ਡੋਮਿਨਿਕ ਰਿਪਬਲਿਕ ਦੇ ਵਿੱਚ ਹੋ ਚੁੱਕੀ ਆ। ਪੋਰਟੋ ਰੀਕੋ ਦਾ ਮੈਜੋਰਟੀ ਦਾ ਹਿੱਸਾ ਲਗਭਗ ਕਹਿੰਦੇ ਵੀ 90% ਹਿੱਸਾ ਇਸ ਟਾਈਮ ਬਿਜਲੀ ਤੋਂ ਤੇ ਪੀਣ ਵਾਲੀ ਪਾਣੀ ਤੋਂ ਬਿਨਾਂ ਹੈਗਾ ਆ। 9,28,000 ਕਸਟਮਰ ਪਾਵਰ ਆਊਟੇਜ ਦੇ ਨਾਲ ਆ ਪੋਰਟੋ ਰੀਕੋ 'ਚ। ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਬੁਰਾ ਉੱਥੇ ਹਾਲ ਹੋਊਗਾ। ਫੀਮਾ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਪੂਰੇ ਜ਼ੋਰ ਸ਼ੋਰ ਦੇ ਨਾਲ ਉਹਨਾਂ ਨੇ ਕੰਮ ਉੱਥੇ ਸ਼ੁਰੂ ਕੀਤਾ ਹੋਇਆ ਆ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਵੀ ਇਹ ਕਿਹਾ ਵੀ ਫਿਓਨਾ ਦੀ ਜੋ ਇੰਨਾ ਤਬਾਹੀ ਮਚਾਈ ਆ, ਇਹ ਐਗਜ਼ੈਕਟਲੀ 5 ਸਾਲ ਪਹਿਲਾਂ ਹਰੀਕੇਨ ਮਰੀਆ ਨੇ ਮਚਾਈ ਸੀ, ਜਿਸ ਟਾਈਮ ਕਹਿੰਦੇ ਵੀ ਨੈਚੁਰਲ ਡਿਜ਼ਾਸਟਰ ਬਹੁਤ ਵੱਡਾ ਸੀ ਉਸ ਟਾਈਮ ਦੇ ਉੱਤੇ ਵੀ। ਸੋ ਪੋਰਟੋ ਰੀਕੋ ਬੜਾ ਬੁਰੀ ਪੋਜੀਸ਼ਨ ਦੇ ਵਿੱਚ ਇਸ ਟਾਈਮ ਹੈਗਾ।